ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪੰਜਾਬ ਕਾਂਗਰਸੀਆਂ ਦੀ ਜਿਹੜੀ ਫੜੋ-ਫੜਾਈ ਹੋ ਰਹੀ ਹੈ। ਹੁਣ ਵੀ 2 ਸਾਬਕਾ ਕਾਂਗਰਸੀਆਂ ਬਾਰੇ ਸੁਣ ਰਹੇ ਸੀਗੇ ਕਿ ਕਾਂਗੜ ਇੱਕ ਤਾਂ ਜਿਹੜੇ ਕਿ ਭਾਜਪਾ ਦੇ ਵਿੱਚ ਚਲੇ ਗਏ ਨੇ ਤੇ ਬਲਬੀਰ ਸਿੰਘ ਸਿੱਧੂ ਉਹ ਵੀ ਭਾਜਪਾ 'ਚ ਚਲੇ ਗਏ ਨੇ। ਉਹਨਾਂ ਦੇ ਵੀ ਬਾਰੇ ਗੱਲ ਸੁਣਨ ਦੇ ਵਿੱਚ ਆ ਰਹੀ ਸੀ, ਖਬਰ ਸੁਣਨ ਦੇ ਵਿੱਚ ਆ ਰਹੀ ਸੀ ਕਿ ਉਹਨਾਂ ਤੋਂ ਵੀ ਪੁੱਛ ਪੜਤਾਲ ਹੋਊਗੀ। ਪਰ ਪੰਜਾਬ ਕਾਂਗਰਸੀਆਂ ਦੀ ਫੜੋ-ਫੜਾਈ ਰੋਕਣ ਜਾ ਰਹੀ ਹੈ ਮਾਨ ਸਰਕਾਰ, ਪਿੱਛੇ ਕੁਐਸਚਨ ਮਾਰਕ ਹੈ, ਗੱਲ ਦੋਵੇਂ ਪਾਸੇ ਹੀ ਲੱਗਦੀ ਹੈ। ਨਹੀਂ, ਅਸਲ 'ਚ ਕੀ ਆ ਪ੍ਰਵੀਨ ਜੀ ਕਿ ਕੇਂਦਰ ਨੇ ਜਿਹੜਾ ਆਰਡੀਨੈਂਸ ਕੱਢਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ, ਜੀ ਉਹਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਨ ਤੁਰੇ ਹੋਏ ਨੇ। ਕੇਜਰੀਵਾਲ ਦਰ-ਦਰ ਜਾ, ਸੂਬੇ-ਸੂਬੇ ਜਾ, ਮੁੱਖ ਮੰਤਰੀਆਂ, ਪਾਰਟੀਆਂ ਤੋਂ ਸਮਰਥਨ ਲੈ ਰਹੇ ਨੇ। ਸੁਪਰੀਮ ਕੋਰਟ ਦਾ ਰੁਖ ਕਰਨ, ਅਦਾਲਤ ਦਾ ਬੂਹਾ ਖਟਕਾਉਣ ਦੀ ਬਜਾਏ ਉਹ ਰਾਜਨੀਤਿਕ ਲੀਡਰਾਂ ਨੂੰ ਇਕੱਠੇ ਕਰ ਰਹੇ ਨੇ, ਕਿਉਂਕਿ ਉਹ 2024 'ਚ ਚਿਹਰਾ ਬਣਨਾ ਚਾਹੁੰਦੇ ਨੇ। ਜੀ ਤੇ ਇੱਧਰ ਕਾਂਗਰਸ ਨੂੰ ਲੱਗਦਾ ਹੈ ਕਿ ਅਸੀਂ ਬੀਜੇਪੀ ਨੂੰ ਘੇਰ ਸਕਦੇ ਹਾਂ ਜੇਕਰ ਸਾਰੇ ਇਕੱਠੇ ਹੋ ਜਾਈਏ, ਕੀ ਇਹਨਾਂ ਦੇ ਨਾਲ ਆ ਜਾਈਏ। ਖਾਸ ਕਰਕੇ ਰਾਜ ਸਭਾ ਦੇ ਵਿੱਚ ਉਹ ਇਸ ਮਤੇ ਨੂੰ ਡਿੱਗਣਾ ਚਾਹੁੰਦੇ ਨੇ ਤਾਂ ਕਿ ਇਸ ਮਸਲੇ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣ। ਉਹਦੇ ਲਈ ਆਮ ਆਦਮੀ ਪਾਰਟੀ ਨਾਲ ਜੇ ਕਾਂਗਰਸ ਆ ਜਾਵੇ ਤਾਂ ਸਾਡੀ ਤਾਕਤ ਵੱਧ ਜੂਗੀ। ਤੇ ਕਾਂਗਰਸ ਤੱਕ ਉਹ ਵੀ ਅਪਰੋਚ ਕਰ ਰਹੇ ਨੇ ਤੇ ਕਾਂਗਰਸੀਆਂ ਨੂੰ ਵੀ ਕਿਵੇਂ ਲੱਗਿਆ, ਖਾਸ ਕਰ ਖੜਗੇ ਤੇ ਰਾਹੁਲ ਗਾਂਧੀ ਕਿਸੇ ਹੱਦ ਤੱਕ ਇਸ ਗੱਲ ਲਈ ਸਹਿਮਤ ਸੀਗੇ ਜੇਕਰ ਆਪ ਦਾ ਸਾਥ ਦਿੱਤਾ ਜਾਵੇ ਕੋਈ ਹਰਜ ਨਹੀਂ। ਤੇ ਲਗਭਗ ਦੇਸ਼ ਦੇ ਬਾਕੀ ਸੂਬਿਆਂ 'ਚ ਜਿੱਥੇ ਕਾਂਗਰਸ ਦਾ ਕੁਝ ਦਾਣਾ ਪਾਣੀ ਹੈਗਾ ਮਾੜਾ ਮੋਟਾ, ਉਹਨਾਂ ਸਾਰਿਆਂ ਨੇ ਕਿਹਾ ਜੀ ਜੋ ਤੁਸੀਂ ਫੈਸਲਾ ਲਓਗੇ ਸਾਨੂੰ ਮਨਜ਼ੂਰ ਹੈ। ਠੀਕ ਹੈ। ਸਿਰਫ 2 ਸੂਬੇ ਅੜ ਗਏ, ਉਹਨਾਂ 'ਚ ਇੱਕ ਦਿੱਲੀ ਦੀ ਕਾਂਗਰਸ ਤੇ ਇੱਕ ਪੰਜਾਬ ਦੀ ਕਾਂਗਰਸ। ਜੀ ਦਿੱਲੀ ਵਾਲੇ ਕਹਿੰਦੇ ਜੀ ਤੁਹਾਡੇ ਪੱਲੇ ਕੀ ਰਹਿਣਾ, ਪਹਿਲਾਂ ਹੀ ਅਗਲੇ ਤਾਂ ਇੱਥੇ ਲਗਾਤਾਰ ਜਿੱਤੀ ਜਾਂਦੇ ਨੇ ਤੇ ਜੇ ਉਹਨਾਂ ਦਾ ਸਮਰਥਨ ਕਰਤਾ ਫਿਰ ਤਾਂ ਅਗਲੀ ਉਹ ਬੜੀ ਧਿਰ ਬਣ ਗਈ, ਅਸੀਂ ਤਾਂ ਫਿਰ ਪਿੱਛੇ ਲੱਗ ਗਏ। ਤੇ ਕਿਤੇ ਐ ਨਾ ਹੋਵੇ 24 ਤੁਹਾਨੂੰ ਵੀ ਪਿੱਛੇ ਤੋਰ ਲੈਣ ਕਿ ਜੇ ਹੁਣੇ ਮੂਹਰੇ ਉਹ ਤੁਰਿਆ ਹੋਇਆ ਉਹਦੇ ਮੁੱਦੇ ਤੇ ਆਪਾਂ ਉਹਦਾ ਸਮਰਥਨ ਕਰਾਂਗੇ ਤਾਂ ਆਪਾਂ ਤਾਂ ਪਿੱਛੇ ਆ ਫਿਰ। ਪਰ ਪੰਜਾਬ ਵਾਲਿਆਂ ਨੇ ਇੱਕ ਵੱਖਰਾ ਹਵਾਲਾ ਖੜਾ ਕੀਤਾ। ਰਾਜਾ ਵੜਿੰਗ, ਇਧਰ ਪ੍ਰਤਾਪ ਬਾਜਵਾ, ਨਵਜੋਤ ਸਿੱਧੂ, ਇਹਨਾਂ ਦਾ ਇੰਚਾਰਜ, ਫਿਰ ਆ ਭਾਰਤ ਭੂਸ਼ਣ ਆਸ਼ੂ, ਇਹ ਕੱਲ ਕਈ ਜਣੇ ਇਕੱਠੇ ਹੋ ਕੇ ਦਿੱਲੀ ਮਿਲੇ ਨੇ ਜੀ। ਖੜਗੇ ਨੂੰ ਵੀ ਰਾਹੁਲ ਗਾਂਧੀ ਨੂੰ ਵੀ ਮੀਟਿੰਗ ਹੋਈ ਆ ਬਕਾਇਦਾ। ਉਹਦੇ ਵਿੱਚ ਇਹ ਕਹਿੰਦੇ ਜੀ ਫੈਸਲਾ ਤਾਂ ਅਸੀਂ ਹਾਈ ਕਮਾਂਡ ਤੇ ਛੱਡਿਆ ਪਰ ਆਪਣੀ ਗੱਲ ਅਸੀਂ ਰੱਖਿਆ ਆ, ਜਿਹੜੀ ਗੱਲ ਅਸੀਂ ਜਨਤਕ ਨਹੀਂ ਕਰਨੀ। ਪਰ ਐਂ ਹੋ ਸਕਦਾ ਕਿ ਗੱਲਾਂ ਲੁਕੀਆਂ ਰਹਿ ਜਾਣ, ਫਿਰ ਤੁਹਾਡੇ ਸਾਡੇ ਤੱਕ ਜਾਂ ਤੁਹਾਡੇ ਸਾਡੇ ਰਾਹੀਂ ਕੁਛ ਕਿਸੇ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਗੱਲ ਤਾਂ ਬਾਹਰ ਆ ਜਾਂਦੀ ਹੈ। ਫਿਰ ਮੈਂ ਪਤਾ ਕੀਤਾ ਸਾਰਾ ਕੁਛ। ਉਹ ਕਹਿੰਦੇ ਜੀ ਅਸੀਂ ਸਾਫ਼ ਕਿਹਾ ਕਿ ਇੱਕ ਪਾਸੇ ਸਮਰਥਨ ਮੰਗਦੇ ਆ, ਦੂਏ ਪਾਸੇ ਸਾਡੇ ਛਿੱਤਰ ਮਾਰੀ ਜਾਂਦੇ ਆ, ਸਾਡੇ ਲੀਡਰ ਨੂੰ ਫੜ ਕੇ ਅੰਦਰ ਦੇਈ ਜਾਂਦੇ ਆ। ਬੜੀ ਲੰਬੀ ਲਿਸਟ ਆ ਅਗਲੇ ਕਹਿੰਦੇ, ਸਾਧੂ ਚੱਕ ਲਿਆ, ਕਦੇ ਸੰਤ ਚੱਕ ਲਿਆ, ਕਦੇ ਚੋਰ ਚੱਕ ਲਿਆ, ਕਦੇ ਆਸ਼ੂ ਚੱਕ ਲਿਆ, ਕਦੇ ਗਲਜੀਆਂ ਚੱਕ ਲਿਆ, ਕਦੇ ਉਹ ਚੱਕ ਲਿਆ, ਕਦੇ ਸੁੰਦਰ ਸ਼ਾਮ ਅਰੋੜਾ ਚੱਕ ਲਿਆ, ਕਦੇ ਚੰਨੀ ਨੂੰ ਤੰਗ ਕਰੀ ਜਾਂਦੇ ਆ, ਕਦੇ ਭਰਤਿੰਦਰ ਚਾਹਲ ਨੂੰ ਤੰਗ ਕਰੀ ਜਾਂਦੇ ਆ, ਕਦੇ ਕਹਿੰਦੇ ਆ ਕਿ ਆ ਤਰਵਿੰਦਰ ਬਾਜਵਾ ਵੀ ਚੱਕਾਂਗੇ। ਉਹ ਕਹਿੰਦੇ ਬੜੀ ਲੰਬੀ ਲਿਸਟ ਲਈ ਫਿਰਦੇ ਨੇ। ਤਾਂ ਜੀ ਕਿੰਨੇ ਸਾਡੇ ਅੰਦਰ ਦੇ ਤੇ ਕਿੰਨੇ ਸਾਡੇ ਅੰਦਰ ਜਾਣ ਨੂੰ ਤਿਆਰ ਨੇ। ਰੋਜ਼ ਪੁਲਿਸ ਆ ਜਾਂਦੀ ਹੈ, ਰੋਜ਼ ਵਿਜੀਲੈਂਸ ਆ ਜਾਂਦੀ ਹੈ, ਸਾਰਿਆਂ ਦੇ ਮਗਰ ਲਾਈਆ ਸਾਥ ਕਾਇ ਨੇ ਤੇ ਤੁਸੀਂ ਕਹਿੰਦੇ ਸਮਰਥਨ ਦਿਓ ਉਹਨਾਂ ਨੂੰ। ਤੇ ਕਹਿੰਦੇ ਕਿ ਖੜਗੇ ਤੇ ਰਾਹੁਲ ਗਾਂਧੀ ਇਹ ਵੀ ਸੋਚ ਰਹੇ ਨੇ ਕਿ ਕੀ ਇਹ ਸਮਰਥਨ ਦੇਣ ਦੇ ਚੱਕਰ 'ਚ ਪੰਜਾਬ ਦੇ ਕਾਂਗਰਸੀਆਂ ਦੀ ਜਾਨ ਵੀ ਨਾ ਸੁਖਾਲੀ ਕਰਾ ਦਈਏ। ਕੀ ਇਹ ਵੀ ਹੋ ਸਕਦਾ ਕਿ ਇੱਧਰ ਫੜੋ ਫੜੀ ਛੱਡ ਦੋ, ਉਧਰ ਸਮਰਥਨ ਲੈ ਲਓ। ਕਿ ਇਹ ਸਮਝੌਤਾ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ, ਇਹ ਦਾਗੀ ਸਾਰੇ ਬੇਦਾਗੀ ਹੋ ਜਾਣਗੇ। ਹਾਂ ਬਿਲਕੁਲ ਹੋ ਜਾਣਗੇ, ਸਾਰੇ ਇਮਾਨਦਾਰ ਹੋ ਜਾਣਗੇ। ਕੱਲ ਤੱਕ ਇਹ ਸਾਰੇ ਚੋਰ ਸੀ, ਕੱਲ ਨੂੰ ਇਹ ਸੰਤ ਹੋ ਜਾਣਗੇ ਜੀ, ਤਾਂ ਫਿਰ ਹੋਰ ਬੜੇ ਚੋਰ ਹੋ ਜਾਣਗੇ। ਸੋ ਇਸ ਲਈ ਇੱਥੇ ਇਹ ਵੀ ਖੇਲਾ ਸ਼ੁਰੂ ਹੈ ਔਰ ਕਿਸੇ ਵੀ ਸਮੇਂ ਇਸ ਗੱਲ ਨੂੰ ਬੂਰ ਵੀ ਪੈ ਸਕਦਾ ਔਰ ਇਹ ਗੱਲ ਟੁੱਟ ਵੀ ਸਕਦੀ ਹੈ। ਫਿਲਹਾਲ ਪੰਜਾਬ ਕਾਂਗਰਸ ਉਹਨਾਂ ਦੇ ਨਾਲ ਜਾਣ ਲਈ ਤਿਆਰ ਨਹੀਂ ਆ ਜੀ। ਉਹ ਕਹਿੰਦੀ ਜੀ ਜੇ ਇਹ ਸਮਝੌਤਾ ਕਰਕੇ ਵੀ ਚਲੇ ਗਏ ਤਾਂ ਵੀ ਉਹਨਾਂ ਨੇ ਬਾਅਦ ਚੋਂ ਹਟਣਾ ਹੈ ਨਹੀਂਗਾ। ਠੀਕ ਹੈ, ਉਹਨਾਂ ਨੇ ਬਾਅਦ ਚੋਂ ਇੱਥੇ ਸਾਨੂੰ ਖਤਮ ਕਰ ਦੇਣਾ। ਸੋ ਇਸ ਲਈ ਉਹ ਕਹਿੰਦੇ ਇਹਨਾਂ ਨੂੰ ਲੜੇ ਲਓ, ਅੰਦਰ ਕਰਦੇ ਅੰਦਰ ਕਰ ਲੈਣ। ਪਰ ਫਿਰ ਵੀ ਇਹ ਵੀ ਡਰਦੇ ਆ ਕਿ ਕਿਤੇ ਪੱਕੀ ਉਹ ਸਾਡੀ ਰਾਜਨੀਤੀ ਛੁੱਟੀ ਨਾ ਹੋ ਜਾਵੇ। ਇਹ ਇਸ ਲਈ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜੇ ਮਾਮਲਾ ਨਿਬੜਦਾ ਤਾਂ ਵੀ ਦੇਖ ਲਓ ਜੀ। ਸੋ ਹਾਈ ਕਮਾਂਡ ਤੇ ਛੱਡਿਆ ਆ। ਇਹ ਖਿਚੜੀ ਕੱਲ ਦੀ ਬੈਠਕ ਜ਼ਰੂਰ ਪੱਕੀ ਕਿ ਕੀ ਆਪਾਂ ਇਹ ਵਿਜੀਲੈਂਸ ਤੋਂ ਛੁਟਕਾਰਾ ਦਵਾ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਲਈਏ ਇਸ ਆਰਡੀਨੈਂਸ ਦੇ ਮਾਮਲੇ ਤੇ, ਜਾਂ ਫਿਰ ਨਹੀਂ ਚੱਲਣ ਦੀ ਆਪਾਂ ਸਮਰਥਨ ਨਹੀਂ ਦੇਣਾ। ਸੋ ਆਪਣੀ ਗੱਲ ਰੱਖਿਆ ਨਹੀਂ ਪੰਜਾਬ ਵਾਲੇ। ਹੁਣ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ। ਜੀ ਜੀ, ਇਹ ਤਾਂ ਫਿਰ ਸ਼ਰਮਾ ਜੀ ਉਹੀ ਗੱਲ ਹੋ ਗਈ, ਤੁਸੀਂ ਰਾਜਨੀਤੀ ਬਦਲਣ ਆਏ ਸੀ ਪਰ ਤੁਸੀਂ ਤਾਂ ਰਾਜਨੀਤੀ ਕਰਨ ਲੱਗ ਪਏ। ਨਹੀਂ, ਉਹਦੇ ਨਾਲ ਵੱਡੀ ਰਾਜਨੀਤੀ ਕਰਦੇ ਆ। ਰਾਜਨੀਤੀ ਬਦਲਣ ਕੋਈ ਨਹੀਂ ਆਇਆ ਜੀ। ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਕਿ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਅਰ ਬੈਕ। ਹਾਂਜੀ ਹਾਂਜੀ, ਚਲੋ ਭ੍ਰਿਸ਼ਟਾਚਾਰ ਦਾ ਤਾਂ ਖਤਮਾ ਹੋਊ ਫਿਰ ਇਸ ਬਹਾਨੇ। ਵਿਜੀਲੈਂਸ ਤਾਂ ਵਿਹਲੀ ਹੋਊ ਸਰਕਾਰ ਦੀ ਏਜੰਸੀ। ਜੀ, ਸਾਰੇ ਖੁਰਕ ਵਾਲੀ ਹੈ ਇੱਥੇ, ਸਾਰਿਆਂ ਦੀ ਖੁਰਕ ਹੋਈ ਹੋਈ ਹੈ। ਹਾਂਜੀ ਬਿਲਕੁਲ ਬਿਲਕੁਲ।